ਨੀਤੀ ਵਚਨ 23 ਦੇ ਅਨੁਸਾਰ ਸਾਰਿਆਂ ਕੋਲੋਂ ਜ਼ਿਆਦਾ ਆਪਣੇ ਮਨੇ ਦੀ ਰੱਖਿਆ ਕਰੋ, ਕਿਉਂਕਿ ਜ਼ਿੰਦਗੀ ਦਾ ਮੂਲ ਸਰੋਤ ਉਹੀ ਹੈ। ਇਹ ਨਹੀਂ ਲਿਖਿਆ ਹੈ ਕਿ ਕੋਈ ਹੋਰ ਤੁੰਦੇ ਦਿਲੇ ਦੀ ਰੱਖਿਆ ਕਰਾਂਗਾ। ਈਸ਼ਵਰ ਤੁਸਾਂ ਲਈ ਇਹ ਨਹੀਂ ਕਰਨ ਵਾਲਾ ਹੈ। ਤੁੰਦੇ ਪ੍ਰਚਾਰਕ ਤੁੰਦੇ ਲਈ ਇਹ ਨਹੀਂ ਕਰੀ ਸਕਦੇ, ਤੁੰਦੀ ਮਾਤਾ ਤੁੰਦੇ ਲਈ ਇਹ ਨਹੀਂ ਕਰੀ ਸਕਦੀ। ਤੁਸਾਂ ਦੀ ਰੱਖਿਆ ਕਰਨੀ ਹੈ ਆਪੋ ਆਪਣੇ ਮਨੇ ਦੀ। ਕਨੇ ਮੈਂ ਇਹ ਆਖਣਾ ਚਾਹਨੀ ਹਾਂ ਕਿ ਇਹ ਪੂਰਾ ਇੱਕ ਕਾਲਿਕ ਕੰਮ ਹੈ। ਕਿੰਨੇ ਮੰਨਦੇ ਹਨ ਕਿ ਇਹੋ ਜਿਹੀਆਂ ਮਤੀਆਂ ਘਟੀਆਂ ਚੀਜ਼ਾਂ ਹਨ ਜਿਹੜੀਆਂ ਦਿਲ ਅੰਦਰ ਜਾਣ ਦੀ ਕੋਸ਼ਿਸ਼ ਕਰਦੀਆਂ ਹਨ। ਇੱਕ ਹੋਰ ਗੱਲ ਜਿਹੜਾ ਮੈਂ ਉਲੇਖ ਕੀਤਾ ਹਾਂ ਕਿ ਮੈਂ ਆਖਣਾ ਚਾਹਨੀ ਹਾਂ ਕਿ ਹਾਂ, ਅਸਾਂ ਦਾ ਅਸਲੀ ਜੀਵਨ ਅਸਾਂ ਦੇ ਅੰਦਰ ਹੈ। ਉਹ ਅਸਾਂ ਦਾ ਅਸਲੀ ਜੀਵਨ ਨਹੀਂ ਜਿਹੜਾ ਕਿ ਅਸਾਂ ਦੇ ਅੱਗੇ ਪਿੱਛੇ ਹੁੰਦਾ ਹੈ। ਅਸਾਂ ਦਾ ਅਸਲੀ ਜੀਵਨ ਉਹ ਹੈ ਜਿਹੜਾ ਅਸਾਂ ਦੇ ਅੰਦਰ ਹੋ ਰਿਹਾ ਹੁੰਦਾ ਹੈ। ਕਿਉਂਕਿ ਉਹ ਹੀ ਸਕਦਾ ਹੈ ਕਿ ਤੁੰਦੇ ਹਾਲਾਤ ਬੜੇ ਵਧੀਆ ਹੋਣ ਪਰ ਤੁਸੋ ਬੜੇ ਦੁਖੀ ਕਨੇ ਨਾਖੁਸ਼, ਚਿੜਚਿੜੇ, ਬਦਮਿਜਾਜ ਤੇ ਦੋਸਤ ਬਣੀ ਕੇ ਰੋਣੇ ਵਾਲੇ, ਹਰ ਵੇਲੇ ਬਈ ਕੇ ਆਪਣੇ ਉੱਪਰ ਤਰਸ ਖਾਣੇ ਵਾਲੇ। ਪਰ ਤੁਸ ਇਹੋ ਜਿਹੇ ਹੋਈ ਸਕਦੇ ਹੋ ਜਿੰਦੇ ਹਾਲਾਤ ਬੜੇ ਚੰਗੇ ਨਹੀਂ ਹਨ, ਪਰ ਫਿਰ ਵੀ ਜੇ ਤੁਸ ਆਪਣੇ ਦਿਲੇ ਕੀ ਪਵਿੱਤਰ ਰੱਖੋ ਤੇ ਤੁਸ ਬਣੀ ਸਕਦੇ ਹੋ ਇੱਕ ਸੱਚਮੁੱਚ ਬੜੇ ਖੁਸ਼ ਤੇ ਫਲਦਾਰ ਬੰਦੇ। ਇਸ ਕਰਕੇ ਮੈਂ ਚਾਹਨੀ ਹਾਂ ਕਿ ਤੁਸ ਇਸ ਦੇ ਬਾਰੇ 'ਚ ਸੋਚੋ। ਤੁੰਦਾ ਅਸਲੀ ਜੀਵਨ ਜਿਹੜਾ ਤੁਸ ਜੀਨੇ ਹੋ ਤੁਦੇ ਅੰਦਰ ਹੈ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਤੁਸ ਆਪਣੇ ਮਨੇ ਕੀ ਪਵਿੱਤਰ ਰੱਖੋ। ਮੇਰੇ ਕਨੇ ਇੱਕ ਔਖੀ ਗੱਲ ਹੋਈ ਕੁਝ ਦਿਨ ਪਹਿਲੇ। ਮੈਂ ਡਾਰਲਿੰਗ ਕੀ ਫੋਨ ਕੀਤਾ ਤੇ ਉਸਨੇ ਸਾਰਿਆਂ ਕੋਲੋਂ ਪਹਿਲੇ ਮੇਰੇ ਤੋਂ ਪੁੱਛਿਆ ਕਿ ਤੇਰਾ ਦਿਲ ਕਿਹੋ ਜਿਹਾ ਹੈ। ਤੇ ਦੇਖੋ, ਇਹ ਅਸਲ 'ਚ ਇਹ ਸਾਰਿਆਂ ਕੋਲੋਂ ਜ਼ਰੂਰੀ ਹੈ ਕਿ ਤੁਸ ਆਪਣੇ ਦਿਲੇ ਕੀ ਪਵਿੱਤਰ ਰੱਖੀ ਸਕੋ। ਤੁਸ ਜਿੱਤੀ ਕੇ ਰਹੋਗੇ। ਬਾਈਬਲ ਦੇ ਅਨੁਸਾਰ ਮਨੁੱਖੀ ਦੀ ਸ਼ਕਤੀਸ਼ਾਲੀ ਆਤਮਾ ਉਸੀ ਸਰੀਰਿਕ ਦਰਦ ਤੇ ਕਸ਼ਟਾਂ 'ਚ ਵੀ ਬਣਾਈ ਰੱਖਦੀ ਹੈ। ਤੇ ਮੈਂ ਅਕਸਰ ਇਹੋ ਜਿਹਾ ਹੁੰਦਾ ਦਿਖਣੀ ਆ। ਤੁਹਾਡੀ ਸ਼ਕਤੀਸ਼ਾਲੀ ਬਣਨ ਲਈ ਦੁਖਦ ਘਟਨਾ ਕੀ ਨਹੀਂ ਉਡੀਕਣਾ। ਸ਼ਕਤੀਸ਼ਾਲੀ ਬਣੋ। ਆਪਣੇ ਦਿਲੇ ਕੀ ਧਰਮੀ ਰੱਖੋ ਈਸ਼ਵਰ ਦੇ ਅੱਗੇ। ਜਿੱਲੇ ਇਹੋ ਜਿਹੀਆਂ ਚੀਜ਼ਾਂ ਤੁੰਦੇ ਖਿਲਾਫ ਆਣਗੀਆਂ ਉਹ ਤੁਸਾਂ ਕੀ ਪ੍ਰਭਾਵਿਤ ਨਹੀਂ ਕਰੀ ਸਕਣੀਆਂ। ਬੜੀ ਜ਼ਿਆਦਾ ਅਸ ਉਸ ਮਕਾਮ ਉੱਪਰ ਪੁੱਜੇ ਸਕਦੇ ਹਾਂ ਜਿੱਥੇ ਅਸ ਉਸ ਤੋਂ ਉੱਪਰ ਜੀ ਸਕਦੇ ਹਾਂ। ਪੌਲਸ ਨੇ ਪ੍ਰਾਰਥਨਾ ਕੀਤੀ ਕਿ ਮੈਂ ਤੁਹਾਡੀ ਜਾਣੀ ਲਵਾਂ ਕਿ ਤੁੰਦੇ ਦੁਬਾਰਾ ਜੰਮਣ ਦੀ ਸ਼ਕਤੀ ਗੀ ਜਿਹੜੀ ਮੇਕੀ ਉੱਪਰ ਚੁੱਕਦੀ ਹੈ ਮੁਰਦਿਆਂ ਚੋਂ, ਤਦ ਵੀ ਜਿੱਲੇ ਮੈਂ ਸਰੀਰ 'ਚ ਹਾਂ। ਮੈਂ ਉਹਨਾਂ ਸਾਰੀਆਂ ਗੱਲਾਂ ਕੋਲੋਂ ਪ੍ਰਭਾਵਿਤ ਨਹੀਂ ਹੋਣਾ ਚਾਹੁੰਦੀ ਜਿਹੜੀਆਂ ਹੋ ਰਹੀਆਂ ਹਨ। ਮੈਂ ਖਾਲੀ ਈਸ਼ਵਰ ਦੇ ਵਚਨ ਕੋਲੋਂ ਪ੍ਰਭਾਵਿਤ ਹੋਣਾ ਚਾਹਨੀ ਹਾਂ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸ ਆਪਣੇ ਮਨੇ ਕੀ ਪਵਿੱਤਰ ਰੱਖੀਏ। ਕੱਲ ਮੈਂ ਸਖਤ ਦਿਲੇ ਤੇ ਇਸ ਦੇ ਬਾਰੇ 'ਚ ਗੱਲ ਕੀਤੀ ਕਿ ਉਹ ਕਿੰਨਾ ਖਤਰਨਾਕ ਹੋਈ ਸਕਦਾ ਹੈ। ਮੈਂ ਮੁੜੀ ਕੇ ਉਹ ਨਹੀਂ ਸਿਖਾਈ ਸਕਦੀ, ਪਰ ਇਹ ਬੜਾ ਜ਼ਰੂਰੀ ਹੈ ਕਿ ਤੁਸ ਆਪਣੇ ਦਿਲੇ ਕੀ ਸੰਵੇਦਨਸ਼ੀਲ ਰੱਖੋ ਈਸ਼ਵਰ ਦੇ ਸਾਹਮਣੇ। ਅਸੀਂ ਕਰਨੇ ਹਾਂ ਉਹਦੀ ਮੌਜੂਦਗੀ 'ਚ ਵਕਤ ਗੁਜ਼ਾਰੀ ਕੇ। ਅਸ ਪ੍ਰਭੂ ਦੀ ਹਾਜ਼ਰੀ ਤੋਂ ਤਰਬਦਰ ਹੁੰਨੇ ਹਾਂ ਤੇ ਇਹ ਅਸੇ ਦੇ ਮਨੇ ਕੀ ਨਰਮ ਰੱਖਦਾ ਹੈ। ਮੇਰੀ ਮਾਂ ਮਾਸੇ ਦੇ ਇੱਕ ਟੋਟੇ ਕੀ ਛੁਰੇ ਕੰਨੇ ਕੁੱਟੀ ਕੁੱਟੀ ਕੇ ਨਰਮ ਬਣਾਉਂਦੀ ਹੀ। ਮੈਂ ਈਸ਼ਵਰ ਕੰਨੇ ਵਕਤ ਗੁਜ਼ਾਰਨਾ ਤੇ ਉਹਨਾਂ ਦੇ ਹੋਣੇ ਤੇ ਵਚਨ 'ਚ ਤਰਬਦਰ ਹੋਣਾ ਚਾਹਨੀ ਹਾਂ। ਉਹਨਾਂ ਕੀ ਆਪਣੇ ਕੀ ਬਦਲਣ ਦੇਣਾ ਚਾਹਨੀ ਹਾਂ ਢੀਠ ਰਹਿਣ ਦੇ ਬਜਾਏ। ਕਿ ਇਹੋ ਜਿਹੇ ਹਾਲਾਤ 'ਚ ਉਹ ਮੇਰੇ ਜੀਵਨ 'ਚ ਕੁਝ ਹੋਰ ਮੁਸ਼ਕਿਲ ਚੀਜ਼ਾਂ ਆਉਣਗੇ ਸਮਝਣੇ ਵਾਲੀਆਂ। ਆਮੀਨ। ਵਿਸ਼ਵਾਸ ਨਾ ਕਰਨੇ ਵਾਲੇ ਦਿਲੇ ਦੀ ਗੱਲ ਕੀਤੀ ਤੇ ਇਹ ਕਿ ਕਿੰਨਾ ਜ਼ਰੂਰੀ ਹੈ ਕਿ ਬੱਚੇ ਦੀ ਤਰ੍ਹਾਂ ਵਿਸ਼ਵਾਸੀ ਦਿਲ ਰੱਖਣਾ। ਤੇ ਉਹਨਾਂ ਸਾਰੀਆਂ ਘਟੀਆਂ ਤੇ ਘਿਨੌਣੀਆਂ ਗੱਲਾਂ ਦੇ ਕਾਰਨ ਜਿਹੜੀਆਂ ਦੁਨੀਆ 'ਚ ਹੋਏ ਕਰਦੀਆਂ ਹਨ, ਬੜਾ ਪ੍ਰਲੋਭਨ ਹੁੰਦਾ ਹੈ ਦਿਲੇ ਕੀ ਸਖਤ ਬਣਾਉਣ ਦਾ, ਹਰ ਕਿਸੇ ਉੱਪਰ ਸ਼ੱਕ ਕਰਨੇ ਤੇ ਇਹ ਮਹਿਸੂਸ ਕਰਨੇ ਦਾ ਕਿ ਕੋਈ ਵਿਸ਼ਵਾਸ ਦੇ ਲਾਇਕ ਹੀ ਨਹੀਂ ਹੈ। ਅਸਾਂਗੇ ਇਸ ਤੋਂ ਆਪਣੇ ਦਿਲੇ ਕੀ ਰੱਖਿਆ ਕਰਨੀ ਹੈ। ਕਿ ਵਿਸ਼ਵਾਸ ਆਧਾਰ ਹੈ ਮਸੀਹਤ ਦਾ ਸਿਧਾਂਤ ਅਸਾਂ ਦੇ ਕਹਿਣ ਉੱਪਰ ਆਧਾਰਿਤ ਹੁੰਦਾ ਹੈ ਕਿ ਅਸਾਂਗੇ ਈਸ਼ਵਰ ਉੱਪਰ ਭਰੋਸਾ ਹੈ। ਇਸ ਕਰਕੇ ਸਾਕੀ ਈਸ਼ਵਰ ਉੱਪਰ ਵਿਸ਼ਵਾਸ ਕਰਨਾ ਜਾਰੀ ਰੱਖਣਾ ਹੈ। ਤਦ ਵੀ ਜਿੱਲੇ ਸਾਕੀ ਸਮਝ ਨਾ ਆਏ ਕਨੇ ਤਾਂ ਵੀ ਜਿੱਲੇ ਬੜੀਆਂ ਗੱਲਾਂ ਅਸਾਂ ਕੀ ਬੇਤੁਕੀਆਂ ਲੱਗਣ, ਚਾਹੇ ਲੋਕ ਅਸਾਂ ਦਾ ਦਿਲ ਦੁਖਾਨ ਜਾਂ ਅਸਾਂ ਕੀ ਦੁਖੀ ਕਰਨ, ਅਸ ਹੋਰਾਂ ਕੋਲੋਂ ਉਹਦੀ ਕਸਰ ਪੂਰੀ ਨਹੀਂ ਕਰੀ ਸਕਦੇ ਜਿਹੜਾ ਇੱਕ ਦੋ ਲੋਕਾਂ ਕੀਤਾ ਹੁੰਦਾ ਹੈ। ਠੀਕ ਆਖਿਆ ਨਾ। ਇਹ ਹੋਰ ਲੋਕਾਂ ਕਨੇ ਨਾ ਇਨਸਾਫੀ ਹੋਂਗ। ਮੈਂ ਅੱਜ ਉਹ ਜਾਰੀ ਰੱਖਣਾ ਚਾਹਨੀ ਹਾਂ ਤੇ ਤੁੰਦੇ ਕਨੇ ਗੱਲ ਕਰਨਾ ਚਾਹਨੀ ਹਾਂ ਦਿਲ 'ਚ ਕਮੰਡ ਹੋਣ ਦੇ ਖਤਰੇ ਦੇ ਬਾਰੇ 'ਚ। ਕਮੰਡ ਈਸ਼ਵਰ ਵਾਸਤੇ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ। ਕਿ ਕਮੰਡ ਇੱਕ ਆਤਮ ਨਿਰਭਰ ਆਤਮ ਕੇਂਦਰਿਤ ਭਾਵਨਾ ਹੈ ਅਸਾਂ ਦੀ। ਈਸ਼ਵਰ ਚਾਹੁੰਦੇ ਹਨ ਕਿ ਅਸ ਉਹਨਾਂ ਉੱਪਰ ਨਿਰਭਰ ਹੋਈਏ, ਆਤਮ ਨਿਰਭਰ ਹੋਈ ਕੇ। ਇਹ ਸੋਚਣ ਦੇ ਬਜਾਏ ਕਿ ਸਾਰਾ ਕੁਝ ਆਪੇ ਕਰ ਸਕਦੇ ਹਾਂ ਤੇ ਜਿੱਲੇ ਕੁਝ ਚੰਗਾ ਹੋਏ ਤੇ ਸਾਰਾ ਸ਼੍ਰੇ ਲੈ ਲੈਂਦੇ ਹਾਂ। ਮੈਂ ਅੱਜ ਤੁੰਦੇ ਕਨੇ ਉਸ ਕਮੰਡ ਦੇ ਬਾਰੇ 'ਚ ਗੱਲ ਕਰਨਾ ਚਾਹਨੀ ਹਾਂ ਜਿਹੜਾ ਸਾਹਮਣੇ ਆਉਂਦਾ ਹੈ ਇੱਕ ਖਾਸ ਪਹਿਲੂ 'ਚ, ਤੇ ਉਹ ਹੈ ਸਫਲ ਲੋਕਾਂ ਦਾ ਕਮੰਡ। ਕਿ ਤੁਸੀਂ ਜਾਣਦੇ ਹੋ ਕਿ ਜੇ ਕੋਈ ਵਿਨਮਰ ਬੰਦਾ ਜਿਹਦੀਆਂ ਭਾਵਨਾਵਾਂ ਬੜੀਆਂ ਚੰਗੀਆਂ ਹੋਣ ਤੇ ਉਹ ਕਾਮਯਾਬ ਹੋਈ ਜਾਣ ਤੇ ਉਹ ਅਚਾਨਕ ਉਹ ਬਿਲਕੁਲ ਅਲੱਗ ਮਨੁੱਖ ਬਣੀ ਜਾਂਦਾ ਹੈ। ਜਰਾ ਸੋਚਿਆ ਹੈ ਕਿ ਉਹ ਲੋਕਾਂ ਕੰਨੇ
ਬੁਰਾ ਵਰਤਾਵ ਕਰ ਸਕਦਾ ਹੈ, ਕਿਉਂਕਿ ਹੁਣ ਉਹਨਾਂ ਕੋਲ ਥੋੜੀ ਬਹੁਤ ਸ਼ਕਤੀ ਹੈ, ਥੋੜੀ ਬਹੁਤ ਕਾਮਯਾਬੀ ਹੈ, ਇਹ ਹੁੰਦਾ ਹੈ ਤੇ ਥੋੜਾ ਬਹੁਤ ਪੈਸਾ ਹੈ। ਮੈਂ ਕਿ ਸੱਚੀ ਮੁੱਚੀ ਬੜੀ ਦੁੱਖੇ ਦੀ ਗੱਲ ਲੱਗਦੀ ਹੈ। ਮੇਰੇ ਖਿਆਲ 'ਚ ਆ ਸਮਝ ਹੀ ਨਹੀਂ ਸਕਦੇ ਕਿ ਈਸ਼ਵਰ ਉਹਨਾਂ ਲੋਕਾਂ ਕੀ ਲੋੜਦੇ ਹਨ ਜਿਨ੍ਹਾਂ ਕੀ ਉਹ ਇਸਤੇਮਾਲ ਕਰੀ ਸਕਣ, ਇਹੋ ਜਿਹੇ ਲੋਕਾਂ ਕੀ ਉੱਪਰ ਚੁੱਕੀ ਸਕਣ ਤੇ ਆਪਣੀ ਅਗਵਾਈ ਕਰਨ ਲਈ ਜ਼ਰੂਰੀ ਅਹੁਦਾ ਦੇ ਸਕਣ। ਮੇਰੇ ਖਿਆਲ 'ਚ ਸੰਸਾਰ ਦੇ ਨਾਇਕਾਂ ਕੀ ਇਹੋ ਜਿਹਾ ਮਸੀਹ ਹੋਣਾ ਚਾਹੀਦਾ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਹੋਣ ਤੇ ਈਸ਼ਵਰ ਕੀ ਸ਼੍ਰੇ ਦਿੱਤਾ ਹੋਏ। ਮੈਂ ਨਹੀਂ ਸੋਚਦੀ ਹਾਂ ਕਿ ਅਸਾਂ ਕੀ ਸੁਪਰਮੈਨ ਤੇ ਬੈਟਮੈਨ ਦੀ ਲੋੜ ਹੈ, ਔਰ ਨਾ ਕਿਸੇ ਹੋਰ ਨਾਇਕ ਦੀ। ਅਸਾਂ ਕੀ ਕੁਝ ਮਹਾਨ ਮਸੀਹ ਚਾਹੀਦੇ ਹਨ। ਈਸ਼ਵਰ ਲੋਕਾਂ ਕੀ ਉੱਪਰ ਚੁੱਕਣਾ ਚਾਹੁੰਦੇ ਹਨ, ਉਹਦੀ ਤਰੱਕੀ ਕਰਨਾ ਚਾਹੁੰਦੇ ਹਨ, ਉੱਚਾ ਅਹੁਦਾ ਦੇਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸਾਂ ਕੋਲ ਉਹ ਸਾਰਾ ਕੁਝ ਹੋਏ ਜਿਸ ਦੀ ਅਸਾਂ ਕੀ ਲੋੜ ਹੈ, ਖਾਲੀ ਆਪਣੇ ਲਈ ਨਹੀਂ ਬਲਕਿ ਇਸ ਕਰਕੇ ਕਿ ਅਸ ਉਹਨਾਂ ਸਾਰਿਆਂ ਦੁਖੀ ਲੋਕਾਂ ਦੀ ਮਦਦ ਵੀ ਕਰੀ ਸਕਾਂ। ਤੁਸਾਂ ਕੀ ਸਮਰਿੱਧੀ ਲਈ ਵਿਸ਼ਵਾਸ ਕਰਨਾ ਚਾਹੀਦਾ ਹੈ। ਈਸ਼ਵਰ ਉੱਪਰ ਸਮਰਿੱਧੀ ਲਈ ਵਿਸ਼ਵਾਸ ਕਰਨੇ 'ਚ ਕੋਈ ਬੁਰਾਈ ਨਹੀਂ ਹੈ, ਪਰ ਤੁੰਦੇ ਕੀ ਇਹ ਠਾਣੀ ਲੈਣਾ ਹੈ ਕਿ ਤੂੰ ਸਭ ਆਪਣੇ ਉੱਪਰ ਇਸਤੇਮਾਲ ਨਹੀਂ ਕਰੇਂਗਾ। ਤੁੰਦੇ ਕੋਲ ਚੰਗੀਆਂ ਚੀਜ਼ਾਂ ਹੋਣਾ ਵਧੀਆ ਹੈ, ਪਰ ਇਹ ਮੰਨੀ ਲਓ ਕਿ ਤੁਸੀਂ ਹੋਰ ਲੋਕਾਂ ਦੀ ਮਦਦ ਕਰਦੇ ਪਿਓ। ਬਾਈਬਲ ਦੇ ਬਿਲਕੁਲ ਸ਼ੁਰੂ 'ਚ ਈਸ਼ਵਰ ਨੇ ਆਦਮ ਕੀ ਆਖਿਆ ਹਾਂ ਕਿ ਤੂੰ ਉਹ ਸਾਰੇ ਸੰਸਾਧਨ ਲਈ ਕਿ ਜਿਹੜੇ ਮੈਂ ਤੇ ਕੀ ਦਿੱਤੇ ਹਨ ਤੇ ਉਹਨਾਂ ਦੀ ਸੇਵਾ 'ਚ ਇਸਤੇਮਾਲ ਕਰ। ਈਸ਼ਵਰ ਤੇ ਮਨੁੱਖ ਦੀ ਤੁਸਾਂ 'ਚ ਜਿਹੜੇ ਵੀ ਹੁਨਰ ਹੋਣ, ਪ੍ਰਤਿਭਾਵਾਂ ਹਨ, ਤੁੰਦੇ ਕੋਲ ਜਿੰਨੇ ਵੀ ਪੈਸੇ ਹਨ, ਤਾਂ ਕਿ ਉਹਨਾਂ ਸਾਰੀਆਂ ਚੀਜ਼ਾਂ ਕੀ ਈਸ਼ਵਰ ਤੇ ਮਨੁੱਖ ਦੀ ਸੇਵਾ 'ਚ ਇਸਤੇਮਾਲ ਕਰਨਾ ਚਾਹੀਦਾ। ਜੇ ਤੁਸੀਂ ਜੋ ਵੀ ਭਲੀ ਭਾਂਤੀ ਕਰਦੇ ਹੋ, ਤੁਸੀਂ ਜੋ ਵੀ ਹੋ, ਉਸ ਦਾ ਕਾਰਨ ਤੁਸੀਂ ਆਪੂ ਨਹੀਂ ਹੋ ਬਲਕਿ ਉਹ ਈਸ਼ਵਰ ਨੇ ਤੁੰਦੇ ਕੀ ਭਲੀ ਭਾਂਤੀ ਕਰਨੇ ਲਾਇਕ ਬਣਾਇਆ ਹੈ। ਸੱਚੀ ਮੁੱਚੀ ਤੁਸੀਂ ਆਪਣੇ ਬਲ ਉੱਪਰ ਕੁਝ ਨਹੀਂ ਹੋ, ਪ੍ਰਤਿਭਾएं ਈਸ਼ਵਰ ਤੋਂ ਮਿਲੀਆਂ ਹਨ। ਬਾਈਬਲ 'ਚ ਲਿਖਿਆ ਹੈ 3 ਯੂਨਾ 27 'ਚ ਕਿ ਅਸਾਂ ਕੀ ਖੁਸ਼ ਰਹਿਣਾ ਹੀ ਆਪਣੇ ਹੁਨਰ, ਆਪਣੀ ਹੈਸੀਅਤ ਤੇ ਆਪਣੀ ਯੋਗਤਾ ਕੋਲੋਂ, ਕਿ ਇਹ ਈਸ਼ਵਰ ਤੋਂ ਲੱਭੀ ਹੈ। ਜਿੰਨਾ ਹੋਈ ਸਕੇ ਸਹੀ ਕਰੋ। ਈਸ਼ਵਰ ਨੇ ਮੈਨੂੰ ਸਿਖਾਉਣ ਦੀ ਪ੍ਰਤਿਭਾ ਦਿੱਤੀ ਹੈ, ਉਹ ਈਸ਼ਵਰ ਦੇ ਪਾਸੋਂ ਦਿੱਤੀ ਇੱਕ ਸੌਗਾਤ ਹੈ। ਮੈਂ ਕਦੇ ਕਰਨ ਲਈ ਪੜ੍ਹਾਈ ਨਹੀਂ ਕੀਤੀ, ਕਦੇ ਸੰਦੇਸ਼ ਕੀ ਤਿਆਰ ਕਰਨਾ ਨਹੀਂ ਸਿੱਖਿਆ, ਸਾਰੇ ਸਾਹਮਣੇ ਬੋਲਣ ਲਈ ਮੈਂ ਇੱਕ ਵੀ ਕਲਾਸ ਨਹੀਂ ਲਿੱਤੀ। ਇਹ ਇੱਕ ਪ੍ਰਤਿਭਾ ਹੈ ਤੇ ਮੈਂ ਉਸ ਲਈ ਈਸ਼ਵਰ ਦੀ ਆਭਾਰੀ ਹਾਂ। ਮੈਂ ਉਸ ਲਈ ਈਸ਼ਵਰ ਦਾ ਧੰਨਵਾਦ ਕਰਦੀ ਹਾਂ। ਇਸ ਕਰਕੇ ਜੇ ਈਸ਼ਵਰ ਅਸਾਂ ਕੀ ਉਹ ਸੌਗਾਤਾਂ ਦਿੰਦੇ ਹਨ, ਜੇ ਅਸਾਂ ਕੀ ਉਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਹਦੀ ਸੇਵਾ ਵਾਸਤੇ। ਮੈਨੂੰ ਵਿਸ਼ਵਾਸ ਹੈ ਕਿ ਈਸ਼ਵਰ ਇਹੋ ਜਿਹੇ ਲੋਕਾਂ ਕੀ ਲੋੜਦੇ ਹਨ ਜਿਨ੍ਹਾਂ ਦੀ ਉਨਤੀ ਕਰੀ ਸਕਣ। ਪਰ ਮੈਂ ਆਖਣਾ ਚਾਹੁੰਦੀ ਹਾਂ ਕਿ ਮੇਰਾ ਇਹ ਤਜਰਬਾ ਰਿਹਾ ਹੈ ਕਿ ਇਹੋ ਜਿਹੇ ਬੜੇ ਘੱਟ ਲੋਕੀ ਹਨ ਜਿਨ੍ਹਾਂ ਕੀ ਉੱਚੀ ਪਦਵੀ ਮਿਲੀ ਕਨੇ ਉਹ ਆਪਣੇ ਕੀ ਜ਼ਿਆਦਾ ਉੱਚਾ ਨਹੀਂ ਸਮਝਣੇ ਲੱਗਦੇ। ਬਾਈਬਲ 'ਚ ਲਿਖਿਆ ਹੈ ਜਿਹੜਾ ਵਿਨਮਰ ਹੁੰਦਾ ਹੈ ਈਸ਼ਵਰ ਉਸੇ ਤਰੱਕੀ ਦਿੰਦਾ ਹੈ। ਜਿਹੜੇ ਆਪਣੇ ਕੀ ਉੱਪਰ ਚੁੱਕਦੇ ਹਨ ਈਸ਼ਵਰ ਉਹਨਾਂ ਕੀ ਥੱਲੇ ਥੱਲੇ ਆਣਗੇ। ਇੱਕ ਵਾਦਾ ਹੈ, ਇੱਕ ਕਮੰਡੀ ਗਰਵੀਲਾ ਦਿਲ ਨਫ਼ਰਤ ਅੰਗਰ ਹੈ ਈਸ਼ਵਰ ਲਈ। ਨੀਤੀ ਵਚਨ 16:5 ਦੇ ਅਨੁਸਾਰ ਸਾਰੇ ਮਨ ਦੇ ਕਮੰਡੀਆਂ ਕੰਨੇ ਯਹੋਵਾ ਨਫ਼ਰਤ ਕਰਦਾ ਹੈ। ਕਿ ਜਿਲੇ ਅਸਾਂ ਦੇ ਦਿਲ 'ਚ ਕਮੰਡ ਭਰਿਆ ਹੁੰਦਾ ਹੈ ਤਾਂ ਸੋਚਨੇ ਆ ਸਾਕੀ ਆਪਣੀ ਵਜ੍ਹਾ ਕੰਨੇ ਸ਼ੀਸ਼ ਮਿਲੀ ਹੈ। ਅਸ ਪ੍ਰਭੂ ਕੀ ਸ਼੍ਰੇ ਦੇਣਾ ਬੰਦ ਕਰਨੇ ਆ। ਜਿਸ 'ਚ ਕਮੰਡ ਭਰਿਆ ਹੁੰਦਾ ਹੈ ਉਹ ਹਮੇਸ਼ਾ ਲੋਕਾਂ ਕੰਨੇ ਬੁਰਾ ਵਿਵਹਾਰ ਕਰਨਾ ਹੈ। ਉਹ ਹਰ ਵੇਲੇ ਦੁਆ ਕੀ ਆਪਣੇ ਤੋਂ ਨੀਚਾ ਸਮਝਦੇ ਹਨ, ਆਪਣੇ ਕੀ ਉਸ ਤੋਂ ਜ਼ਿਆਦਾ ਲਾਇਕ ਸਮਝਦੇ ਹਨ ਜਿਹੜਾ ਉਹਦੇ ਕੋਲ ਹੁੰਦਾ ਹੈ। ਮੈਂ ਚਾਹੁੰਦੀ ਹਾਂ ਕਿ ਅਸ ਦਿਖਾਂ ਇੱਕ ਦੋ ਉਦਾਹਰਣ ਕੀ ਬਾਈਬਲ 'ਚ ਤੇ ਅਸਾਂ ਕੀ ਵਿਸ਼ਵਾਸ ਹੋਈ ਜਾਂਗ ਕਿ ਜਿਹੜੀ ਗੱਲ ਇਹਨਾਂ ਦੋ ਰਾਜਿਆਂ ਕੰਨੇ ਘਟੀ ਉਹ ਅਸਾਂ ਕੰਨੇ ਵੀ ਘਟੰਗ। ਇਤਿਹਾਸ 32 ਤਦ ਇਨ ਘਟਨਾਵਾਂ ਦੇ ਕਾਰਨ ਰਾਜਾ ਹਿਜਕਿਰਿਆ ਤੇ ਅਮੋਸ਼ ਦੇ ਪੁੱਤਰ ਯਸ਼ਾਯਾ ਨਬੀ ਦੋਵਾਂ ਨੇ ਪ੍ਰਾਰਥਨਾ ਕੀਤੀ ਤੇ ਸਵਰਗ ਕੀ ਉਹ ਦੁਆਈ ਦਿੱਤੀ। ਤਦ ਯਹੋਵਾ ਨੇ ਇੱਕ ਦੂਤ ਭੇਜ ਦਿੱਤਾ ਜਿਸ ਨੇ ਅਸ਼ਰ ਦੇ ਰਾਜੇ ਦੀ ਛਾਵਨੀ 'ਚ ਸਾਰੇ ਸ਼ੂਰਵੀਰਾਂ, ਪ੍ਰਧਾਨਾਂ ਤੇ ਸੈਨਾਪਤੀਆਂ ਦਾ ਨਾਸ਼ ਕੀਤਾ। ਮਤਲਬ ਇੱਕ ਯੁੱਧ ਹੁੰਦਾ ਪਿਆ ਹੈ। ਅਸ ਦਵਾਈ ਦਿੰਨੇ ਆ ਜਿਸ ਲਈ ਅਸ ਕਸ਼ਟ 'ਚ ਹੁੰਨੇ ਆ। ਤੇ ਉਹ ਸ਼ਰਮਾਈ ਕੇ ਆਪਣੇ ਦੇਸ਼ ਦੀ ਔਰ ਮੁੜੀ ਗਿਆ ਤੇ ਜਿਲੇ ਉਹ ਆਪਣੇ ਦੇਵਤਾ ਦੇ ਭਵਨ 'ਚ ਹਾਂ ਤਾਂ ਉਸਦੇ ਆਪਣੇ ਪੁੱਤਰਾਂ ਨੇ ਉਹਦੇ ਹੀ ਤਲਵਾਰ ਕੰਨੇ ਉਸੀ ਮਾਰੀ ਦਿੱਤਾ। ਇਆਂ ਯਹੋਵਾ ਹਿਜਕਿਯਾ ਤੇ ਯਰੂਸ਼ਲਮ ਦੇ ਰਹਿਣੇ ਵਾਲਿਆਂ ਕੀ ਬਚਾਇਆ। ਆਇਤ 23 ਤੇ ਬੜੇ ਲੋਕੀ ਯਰੂਸ਼ਲਮ ਤੇ ਯਹੋਵਾ ਦੇ ਵਾਸਤੇ ਪੇਂਟ ਤੇ ਯਹੂਦਾ ਦੇ ਰਾਜਾ ਹਿਜਕਿਯਾ ਲਈ ਕੀਮਤੀ ਚੀਜ਼ਾਂ ਲਿਆਉਣ ਲੱਗੇ ਤੇ ਉਸ ਵੇਲੇ ਉਹ ਸਾਰੀ ਜਾਤੀਆਂ ਦੀ ਨਜ਼ਰਾਂ 'ਚ ਮਹਾਨ ਠਹਿਰਾਇਆ ਤੇ ਹੁਣ ਇੱਕ ਰਾਜਾ ਹਾਂ ਤੇ ਇੱਕ ਹੋਰ ਰਾਜਾ ਕੰਨੇ ਯੁੱਧ ਕਰਨ ਲਈ ਆਉਂਦਾ ਪਿਆ ਹਾਂ। ਉਹ ਜਾਣਦਾ ਹਾਂ ਕਿ ਉਹ ਬੜੇ ਸੰਕਟ 'ਚ ਹੈ
ਉਸ ਈਸ਼ਵਰ ਦੀ ਦੁਹਾਈ ਦਿੱਤੀ, ਈਸ਼ਵਰ ਨੇ ਉਸੇ ਬਚਾਇਆ। ਫਿਰ ਲੋਕਾਂ ਨੇ ਸ਼ੁਰੂ ਕੀਤਾ ਈਸ਼ਵਰ ਲਈ ਉਪਹਾਰ ਆਨਣਾ ਤੇ ਉਹਦੀ ਮਹਿਮਾ ਕਰਨਾ। ਪਰ ਇਸ ਦੇ ਕੰਨੇ ਉਹਦੀ ਨਜ਼ਰਾਂ ਹਿਜਕਿਰਆ ਉੱਪਰ ਬੜੀ ਜ਼ਿਆਦਾ ਟਿਕੀ ਰਹਿੰਦੀਆਂ ਤੇ ਉਹਨਾਂ ਨੇ ਦਿਨ ਬਦਿਨ ਉਹਨਾਂ ਕੀ ਹੋਰ ਸਮਾਨ ਦੇਣਾ ਜਾਰੀ ਰੱਖਿਆ। ਆਇਤ 24 ਚ ਲਿਖਿਆ ਹੈ, ਉਹਨਾਂ ਦਿਨਾਂ ਹਿਜਕਿਰਆ ਇਹੋ ਜਿਹਾ ਰੋਗੀ ਹੋਇਆ ਕਿ ਮਰਨਾ ਚਾਹੁੰਦਾ ਹਾਂ। ਤਦ ਉਸਨੇ ਯਹੋਵਾ ਕੀ ਵਿਨਤੀ ਕੀਤੀ ਤੇ ਉਸ ਕੰਨੇ ਗੱਲਾਂ ਕਰਕੇ ਉਸ ਲਈ ਇੱਕ ਚਮਤਕਾਰ ਦੱਸਿਆ। ਪਰ ਹਿਜਕਿਰਆ ਨੇ ਪ੍ਰਭੂ ਕੀ ਇਹ ਅਹਿਸਾਨ ਦਾ ਬਦਲਾ ਨਹੀਂ ਦਿੱਤਾ, ਕਿ ਉਸਦਾ ਮਨ ਫੁੱਲੀ ਗਿਆ ਹਾਂ, ਉਸੇ ਘਮੰਡ ਹੋਈ ਗਿਆ ਹਾਂ। ਕਿਆ ਮੈਂ ਹਰ ਸੁਣਨੇ ਵਾਲੇ ਕੀ ਆਖੀ ਸਕਨੀ ਹਾਂ ਕਿ ਸ਼ਾਇਦ ਤੁਸੀਂ ਇੱਥੇ ਬੈਠੇ ਲੋਕਾਂ ਚੋਂ ਸਭ ਤੋਂ ਜ਼ਿਆਦਾ ਸਹਿਜ ਹੋ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚ ਘਮੰਡੀ ਹੋਣ ਦੇ ਪ੍ਰਤੀ ਝੁਕਾਵ ਨਹੀਂ ਹੈ। ਦਫ਼ਤਰ ਚ ਤੁਸੀਂ ਜਿੰਨੇ ਉੱਚੇ ਅਹੁਦੇ ਪਰ ਹੁੰਦੇ ਹੋ, ਤੁਸਾਂ ਚ ਉਨਾ ਘਮੰਡ ਹੋਣੇ ਦੀ ਪ੍ਰਵਿਰਤੀ ਹੁੰਦੀ ਹੈ। ਤੁਸੀਂ ਇੱਥੇ ਸਭਾ ਚ ਬੈਠੇ ਹੋ, ਤੁਸਾਂ ਚ ਘਮੰਡ ਦੇ ਲਈ ਇੰਨਾ ਝੁਕਾਵ ਨਹੀਂ ਹੋਊਗਾ ਜਿੰਨਾ ਉੱਪਰ ਆਰਾਧਨਾ ਤੇ ਮਾਰਗਦਰਸ਼ਨ ਦੇ ਵੇਲੇ ਹੁੰਦਾ ਹੈ, ਜਾਂ ਇੰਨੇ ਬੋਲਣੇ ਪਰ ਹੁੰਦਾ ਹੈ, ਜਾਂ ਗਾਇਨ ਮੰਡਲੀ ਚ ਹੋਣੇ ਪਰ ਹੁੰਦਾ ਹੈ। ਅਸ ਹਰ ਵੇਲੇ ਚਾਹੁੰਦੇ ਹਾਂ ਕਿ ਈਸ਼ਵਰ ਅਸਾਂ ਕੀ ਤਰੱਕੀ ਦਿੰਦੇ, ਪਰ ਅਸਾਂ ਕੀ ਗਲਾਣਾ ਚਾਹੀਦਾ ਹੈ ਕਿ ਈਸ਼ਵਰ ਮਿੱਕੀ ਉੱਥੇ ਰੱਖੋ ਜਿੱਥੇ ਤੁਸੀਂ ਚਾਹੁੰਦੇ ਹੋ। ਜਿੱਲੇ ਤੁਸੀਂ ਜਾਣਦੇ ਹੋ ਕਿ ਮੈਂ ਉੱਥੇ ਲਈ ਤਿਆਰ ਹਾਂ, ਇਸ ਦਾ ਕਾਰਨ ਇਹ ਹੈ ਕਿ ਮਤੇ ਲੋਕੀਆਂ ਚ ਹੁਨਰ ਹੁੰਦਾ ਹੈ। ਈਸ਼ਵਰ ਤੁਸਾਂ ਕੰਨੇ ਜਿੰਨਾ ਜ਼ਿਆਦਾ ਮਾਨ ਕੰਮ ਕਰੇ, ਤੁਸਾਂ ਕੀ ਉन्ने ਸਾਹਮਣੇ ਉਨੀ ਹੀ ਨਮਰਤਾ ਕੰਨੇ ਰਹਿਣਾ ਚਾਹੀਦਾ ਹੈ। ਆਪਣੇ ਕੀ ਮਿਲੀ ਹਰ ਕਾਮਯਾਬੀ ਲਈ ਈਸ਼ਵਰ ਕੀ ਸ਼੍ਰੇ ਦਿਓ ਤੇ ਤੁਸਾਂ ਕੀ ਗਲਾਣਾ ਚਾਹੀਦਾ ਹੈ ਦਿਨੇ ਚ 10-15 ਵਾਰੀ, ਈਸ਼ਵਰ ਮੈਂ ਜਾਣਨਾ ਹਾਂ ਕਿ ਮੈਂ ਤੁਹਾਡੇ ਬਗੈਰ ਕੁਝ ਨਹੀਂ ਹਾਂ, ਮੈਂ ਕਿ ਸਾਰੀ ਕਾਮਯਾਬੀਆਂ ਤੁੰਦੀ ਵਜ੍ਹਾ ਕੰਨੇ ਮਿਲੀਆਂ, ਮੈਂ ਤੁੰਦੇ ਬਗੈਰ ਕੁਝ ਨਹੀਂ ਹਾਂ, ਮੈਂ ਕੁਝ ਨਹੀਂ ਕਰ ਸਕਦੀ। ਭੈੜੀ ਗੱਲ ਇਹ ਹੈ ਕਿ ਆ ਸਾਰਾ ਯਸ਼ ਤੇ ਕੀਰਤੀ ਲੈ ਲੈਂਦੇ ਹਾਂ ਜਿਹਦੇ ਉੱਪਰ ਪ੍ਰਭੂ ਦਾ ਹੱਕ ਹੁੰਦਾ ਹੈ। ਪਰ ਜੇ ਪ੍ਰਭੂ ਕੀ ਕੋਈ ਮਿਲਦਾ ਹੈ ਜਿਸ ਪਰ ਵਿਸ਼ਵਾਸ ਕਰ ਸਕਦੇ ਹਨ ਤਾਂ ਉਹ ਧਰਤੀ ਉੱਪਰ ਬੜਾ ਕੁਝ ਕਰ ਸਕਦੇ ਹਨ। ਜੌਨ ਮੈਕਸਵੈਲ ਆਖਦੇ ਹਨ, ਹਰ ਚੀਜ਼ ਦੀ ਉન્નਤੀ ਤੇ ਥੱਲੇ ਡਿੱਗਣਾ ਅਗਵਾਈ ਉੱਪਰ ਆਧਾਰਿਤ ਹੈ ਤੇ ਅਸਾਂ ਕੀ ਚੁਣੇ ਹੋਏ ਨੇਤਾ ਦੀ ਲੋੜ ਹੈ ਜਿਹੜੇ ਕਿ ਲੋਕਾਂ ਕੀ ਰਸਤਾ ਦੱਸੀ ਸਕਣ ਸਹੀ ਤਰੀਕੇ ਕੰਨੇ। ਇਹ ਮੇਕੀ ਬੜਾ ਦੁਖੀ ਕਰਦਾ ਹੈ ਤੇ ਅਸ ਇਸੀ ਹਮੇਸ਼ਾ ਸੁਣਦੇ ਹਾਂ। ਜਿਲੇ ਅਸ ਸਫ਼ਰ ਕਰਨੇ ਆ ਤੇ ਹੋਟਲਾਂ 'ਚ ਠਹਿਰਨੇ ਆ, ਜਿਲੇ ਅਸ ਸਭਾਵਾਂ ਕਰਦੇ ਹਾਂ, ਤੁਸੀਂ ਸ਼ਾਇਦ ਵਿਸ਼ਵਾਸ ਨਹੀਂ ਕਰਨਗੇ ਕਿ ਇਹੋ ਜਿਹੇ ਇਮਾਰਤਾਂ ਕੀ ਵਕਤ ਤੋਂ ਪਹਿਲੇ ਕਿਰਾਏ ਪਰ ਲੈਣ ਦੀ ਕੋਸ਼ਿਸ਼ ਕਰਨਾ ਸਭ ਤੋਂ ਬੜੀਆਂ ਚੁਣੌਤੀਆਂ ਚੋਂ ਹੈ ਜਿਸ ਦੀ ਤੁਸੀਂ ਕਲਪਨਾ ਕਰੀ ਸਕਦੇ ਹੋ। ਕਿ ਅਸ ਉਹ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਰਿਆਂ ਖੇਲ ਕੂਦਾਂ ਦੀਆਂ ਤੇ ਸਾਰਿਆਂ ਮਨੋਰੰਜਨ ਵਾਲੇ ਕਾਰਿਕ੍ਰਮਾਂ ਤੇ ਉਹਨਾਂ ਸਾਰੇ ਕੰਮਾਂ ਵਿੱਚ ਜਿਹੜੇ ਲੋਕੀ ਕਰਨਾ ਚਾਹੁੰਦੇ ਹਨ। ਸੱਚ ਤਾਂ ਇਹ ਹੈ ਕਿ ਜਿੰਨਾ ਬੜੀਆਂ ਜਗ੍ਹਾ ਉੱਪਰ ਲੋਕਾਂ ਕੀ ਮਸੀਹ ਦਿਲਾਂ ਕੀ ਕਿਰਾਏ ਉੱਪਰ ਦੇਣਾ ਚੰਗਾ ਨਹੀਂ ਲੱਗਦਾ। ਇਸ ਦਾ ਕਾਰਨ ਦੱਸਾਂ ਕਿ ਉਹਦਾ ਬੜਾ ਬੁਰਾ ਅਨੁਭਵ ਹੋਇਆ ਹੈ। ਇਹ ਜੇ ਬੜੇ ਦਲਾਂ ਕਰਨੇ ਉਹ ਆਖਦੇ ਹਨ ਉਹਦਾ ਰਵੱਈਆ ਠੀਕ ਨਹੀਂ ਹੁੰਦਾ, ਉਹ ਕਿਸੇ ਤਰ੍ਹਾਂ ਦੇ ਅਧਿਕਾਰੀ ਦੀ ਆਗਿਆ ਨਹੀਂ ਮੰਨਦੇ, ਉਹ ਗੰਦਗੀ ਫੈਲਾਉਂਦੇ ਹਨ, ਕਈ ਵਾਰੀ ਉਹ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰਦੇ, ਉਹਦਾ ਰਵੱਈਆ ਬੜਾ ਹਾਨੀਕਾਰਕ ਹੁੰਦਾ ਹੈ। ਮੇਰੇ ਵਾਸਤੇ ਸਭ ਤੋਂ ਅਫਸੋਸ ਦੀ ਗੱਲ ਹੈ ਕਿ ਕੋਈ ਮਸੀਹਾਂ ਦੀ ਖਾਸ ਤੌਰ ਉੱਪਰ ਇਹ ਛਵੀ ਹੋਈ ਸਕਦੀ ਹੈ। ਬੇਸ਼ੱਕ ਸਾਰੇ ਜਾਣਦੇ ਹਨ ਕਿ ਸਾਰੇ ਇਹੋ ਜਿਹੇ ਨਹੀਂ ਹੁੰਦੇ, ਪਰ ਅਸਾਂ ਕੀ ਲੱਗੀ ਜਾਣਾ ਚਾਹੀਦਾ ਹੈ ਇਸ ਰਵੱਈਏ ਕੀ ਬਦਲਣੇ ਦੀ ਕੋਸ਼ਿਸ਼ 'ਚ। ਇਸ ਕਰੀ ਹਰ ਵਾਰ ਜਾਣੇ ਉੱਪਰ ਬੜੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਦਰਪੂਰਨ ਬਣੇ ਰਵਾਂ, ਉਸ ਜਗ੍ਹਾ ਕੀ ਦੇਖਭਾਲ ਕਰਾਂ ਤੇ ਲੋਕਾਂ ਕੰਨੇ ਚੰਗਾ ਰਿਸ਼ਤਾ ਬਣਾਏ ਰੱਖਾਂ। ਉਹ ਕਰਾਂ ਜਿਹੜਾ ਉਹ ਕਰਨ ਲਈ ਆਖਣ ਤੇ ਅਸਾਂ ਕੀ ਨਿਯਮਿਤ ਰੂਪ ਕੰਨੇ ਸੱਚੀ ਮੁੱਚੀ ਚੰਗੀ ਖਬਰ ਮਿਲਦੀ ਹੈ ਕਿ ਤੁੰਦਾ ਇੱਥੇ ਆਣਾ ਸਾਂ ਕੀ ਸੱਚੀ ਮੁੱਚੀ ਬੜਾ ਚੰਗਾ ਲੱਗਿਆ ਹੈ। ਅਸਾਂ ਕੀ ਪੱਕਾ ਕਰਨਾ ਚਾਹੀਦਾ ਹੈ ਕਿ ਅਸ ਇਹੋ ਜਿਹੇ ਰਹੀਏ। ਅਸਾਂ ਦਾ ਇਹੋ ਜਿਹਾ ਰਵੱਈਆ ਨਹੀਂ ਹੋਣਾ ਚਾਹੀਦਾ ਕਿ ਮੈਂ ਇੱਥੇ ਆਇਆ ਹਾਂ ਤਾਂ ਮੈਂ ਕੀ ਇਹ ਨਹੀਂ ਆਖੋ ਕਿ ਮੈਂ ਇਹ ਨਹੀਂ ਕਰੀ ਸਕਦਾ, ਇਹ ਨਾ ਆਖੋ ਤੇ ਮੈਂ ਉਹ ਨਹੀਂ ਕਰੀ ਸਕਦਾ। ਕਈ ਵਾਰੀ ਉਹ ਤੁਸੀਂ ਕੀ ਆਖਦੇ ਹਨ, ਤੁਸੀਂ ਆਪਸ 'ਚ ਪਾਣੀ ਨਹੀਂ ਆ ਸਕਦੇ, ਤੁਸੀਂ ਇਹ ਨਹੀਂ ਕਰੀ ਸਕਦੇ, ਤੁਸੀਂ ਉਹ ਨਹੀਂ ਕਰੀ ਸਕਦੇ। ਕਈ ਵਾਰੀ ਅਸ ਆਖਦੇ ਹਾਂ ਤੁੰਦੀ ਹਿੰਮਤ ਕਿਸ ਤਰ੍ਹਾਂ ਹੋਈ ਅਸਾਂ ਕੀ ਇਹ ਰੋਕਣੇ ਦੀ। ਪਰ ਤੁਹਾਡੇ ਖਾਲੀ ਇੰਨਾ ਹੀ ਆਖਣਾ ਹੁੰਦਾ ਹੈ ਕਿ ਇਤਨਾ ਹੀ ਆਖਣਾ ਹੁੰਦਾ ਹੈ ਕਿ ਠੀਕ ਹੈ ਪ੍ਰਭੂ ਦੀ ਮਹਿਮਾ ਹੋਏ, ਆਮੀਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਾਂ ਕੀ ਦੱਬੀ ਕੇ ਰੋਣਾ ਚਾਹੀਦਾ ਹੈ, ਪਰ ਅਸਾਂ ਕੀ ਪਾਲਣ ਕਰਨਾ ਚਾਹੀਦਾ ਹੈ ਸਾਰੇ ਹੁਕਮਾਂ ਦਾ। ਤੇ ਇੱਥੇ ਇੱਕ ਰਾਜਾ ਹਾਂ ਤੇ ਮੈਂ ਜਲਦੀ ਦੱਸਣੀ ਆ ਤਾਂ ਕਿ ਅਗਲੀ ਕਹਾਣੀ ਤੱਕ ਪੁੱਜੀ ਸਕਾਂ। ਪਰ ਇੱਥੇ ਇੱਕ ਰਾਜਾ ਹਾਂ ਜਿਹੜਾ ਯੁੱਧ ਕਰਦਾ ਪਿਆ ਹੈ। ਉਸੇ ਈਸ਼ਵਰ ਕੀ ਦੁਆਈ ਦਿੱਤੀ ਤੇ ਈਸ਼ਵਰ ਨੇ ਉਸੇ ਜਿੱਤ ਦਿਲਾਈ ਤੇ ਉਹ ਕੁਝ ਵੇਲੇ ਤੱਕ ਠੀਕ ਠਾਕ ਰਿਹਾ, ਪਰ ਉਸਦੇ ਮਨ 'ਚ ਕਮਾਂਡ ਹੋਣਾ ਲੱਗਿਆ ਕਿ ਸਾਰੇ ਉਸਦੀ ਤਾਰੀਫ ਕਰਦੇ ਪਏ ਹੈ। ਮੇਰੀ ਇੱਕ ਗੱਲ ਯਾਦ ਰੱਖੋ, ਚਾਹੇ ਤੁਸ ਇਹੋ ਜਿਹੇ ਉੱਪਰ ਹੋ ਜਿੱਥੇ ਲੋਕੀ ਤੁੰਦੀ ਬੜੀ ਤਾਰੀਫ ਕਰਦੀ ਹੋਵਨ, ਤੁਹਾਕੀ ਜਾਣਨਾ ਚਾਹੀਦਾ ਹੈ ਕਿ ਵਾਹਵਾਹੀ ਮਿਲਣੇ ਉੱਪਰ ਕੀ ਕਰਨਾ ਚਾਹੀਦਾ ਹੈ। ਤੁਹਾਕੀ ਪਲਟੀ ਕੇ ਈਸ਼ਵਰ ਦੀ ਤਾਰੀਫ ਕਰਨੀ ਚਾਹੀਦੀ ਹੈ। ਇਹ ਸੋਚਦੇ ਹੀ ਕਿ ਮੈਂ ਮਹਾਨ ਹਾਂ, ਤੁਸ ਥੱਲੇ ਡਿੱਗਣੇ ਲੱਗਦੇ ਹੋ।
फिर यो बीमार होया, उसने ईश्वर की दुआई दी, ईश्वर ने उसे ठीक कर दिता। पर इस दे अगे पढ़ने पर तुसां की लगेगा कि उसका मन घमंडे कने फूलन लग गया। मैं तो आगे एक होर आयत दसना चाहनी हाँ जिसी पढ़ी कि मैं बड़ी भयभीत हुंदी हाँ। 2 इतिहास 32-31 ते भी जिल्ले बाइबल के हकीमां ने उस कोल उस देश च किए हुए चमत्कार के बारे पुछण लई दूत भेजे तो ईश्वर ने उसी छोड़ी दिता, अर्थात हिज करियागी इस करी के छड़ी दिता कि उसी परखी गए, उसे मने दा सारा भेद जानी लो जेड़ा किज भी ओ जानदा है। मैं की सोची के डर लगता है कि ईश्वर किसी कोलों इन्ना परेशान हो सकता है कि उन्ना आखी दिता कि तुस समझते हो कि यह सब तुस कीता है, आपो कोशिश करो ते की लगता है तू कीता है। चलो दिखते हाँ तुस इसी अपने जोरे उपर किस तरह करने हो। असां लई सब तो भैड़ा हाल ओह हुंदा है जिल्ले ईश्वर असां गी कल्ला छड्डदा है। इस तो असां गी सच्ची मुच्ची भयभीत होना चाहिए है। बाइबल च एक होर राजा है जड़ा इन्ना ही बुद्धू हा कि जिन्ने ए राजा ते उसदा नां था नबुकदनेसर। डैनियल 4। आओ उन्हां गलतियां कोलों कुछ होर सिखदे हां जेड़ा इन्हां लोकां ने कीता हा। आमीन। आयत 4 नबुकदनेसर राजा आले पासों देश देश ते जाति जाति दे लोकां दे वखरे वखरे भाषा बोलने आले आने जिन्ने धरती उपर हुंदे हन। उन्हां सारियां गी ए वचन लभ्या तुसां कुशल क्षेम वदे जे चमत्कार हन उन्हां की हाजिर करा। ओ ठीक ठाक हा। आयत 2 च भी ठीक ठाक हा, आयत 3 च भी ठीक ठाक हा। उसदे दस्से होए निशान ते उनदे चमत्कारां च बड़ी शक्ति हाजिर हुंदी है। उदा राज तां उसदी प्रभुताई पीढ़ी दर पीढ़ी तक बनी रहिंदी है। आयत 4 अस सारा श्रेय ईश्वर की दिने दा नतीजा दिखदे हां। मैं नबुकदनेसर अपने भवन च चैन कन्ने ते प्रफुल्लित रहिंदा हा। वाह, ओ फली फुल्ली रहा। उस च लगे हन 12 महीने जड़े इत्थे 30 आयतां च दर्ज हन। जिले तक अस पुजदे हां आयत 30 या 29 तक 12वें महीने दे आखिर उपर जिले ओ बाबल दे राज भवन दी छत्ते उपर टहले दा था, ओ आखन लग्या दानियल 4:30 क्या ये बड़ा बाबुल नहीं है जिसी मैं अपने बल कन्ने समर्थ कन्ने राज निवास होने गी अपने प्रताप दी बढ़ाई दे लई बसाया हा। तुस दिखदे हो कि आयत 30 खाली 1 साल च सारा कुछ किस तरह बदली गया। देखा खाली 12 महीने दी कामयाबी दे बाद उस ईश्वर की श्रेय देना बंद किया ते अपनी बढ़ाई करन लगा। जे तुस पढ़नगे बाकी दी इस कहानी की तुस ए दिख गए कि आखिरकार उसी खेतां च एक जंगली जानवरे दी तरह रोना पौंग। उसी भी कड़े मुश्किल तरीके कन्ने सिखना पोया। आमीन। ते आखिर च उसी कुछ बुद्धि हासिल हुई। आखिरी तक 1-2 आयतां च आयत 32 ओ होश च आई के आखदा है हुण मैं नबुकदनेसर स्वर्ग दे राजा की समझदा हां ते उसदी स्तुति ते महिमा करदा हां कियां कि उसदे सारे काम सच्चे ते उसदे सारे बर्ताव न्याय दे हन कने जेड़े घमंडी हन उन्हां गी थल्ले करी सकदा है। उस आपो अनुभव कीता। पर इन्हां सारियां दे विच दानियल गी एक सपने दा मतलब जानने लई बुलाया गया जड़ा राजा ने देखा हा ते दानियल ने उसी सपने दा मतलब दस्या। उस आख्या आयत 24 इस करियै अस हुण बिच नहीं है कहानी दे। उन्हां सही शुरुआत की ही पर अंत भैड़ा हा। अस इत्थे बिच हाँ उन्हां गी एक चेतावनी मिलदी पई है। तुस जानदे हो ईश्वर असां गी चेतावनियां दिंदे हन। दसो कि ईश्वर तुसां गी कदी आखदे हन अपने रवैये के सिद्धा करो। मेरा मतलब है तो अकीदे बारे सोचना चाहिए है। अस हैन कौन कि अस कुसे की माफ करने तो मुकरी जाइए। मेरा मतलब है कि असां गी ये पता है कि ईश्वर की रोज असां गी किन्ना माफ करना पौंदा है, पर फिर भी अस आखनी हां कि मैं तुसां गी माफ नहीं करूंगा। ये सही नहीं है। तुसां गी ये नहीं करना चाहिए। असां गी समझना चाहिए कि असां दा केह् हाल हुंदा जे ईश्वर दी दया नहीं हुंदी ते हर दिन च किन्नी वारी ओह असां उपर दया करदे हन। सच आख्या ना, तुंदी थोड़ी धुलाई हुई है। पर यह जरूरी है। आयत 24 च हे राजा इसका फल जड़ा सब तो बड़े ईश्वर ने ठाणी दिता है कि राजा उपर घटे ਉਹ ਇਹ ਹੈ कि तू मनुखों के विच तो कट्टिया जांग ते मैदान के पशुओं में रहना पौंग। सो दानियल उन्हां गी दसी रहा है कि तुंदे कन्ने ओ होने वाला है, पर यह उन्हां गी दसदा है कि वह अपने गी किस तरह बचाई सकता है। उनदे कोल उस हालत गी पलटने का एक मौका है। मैं अज तुंदे सामने प्रचार करती पई हां। सो तुंदा रुपया बुराई पासे मुड़दा पिया है। मैं दसना चाहनी हां कि तुंदे कोल उसी पलटने का मौका है। तुंदे गी खाली अपने की विनम्र बनाना है। मेरी सलाह है कि आपू करी लो इसते पहले कि ईश्वर साढ़े आस्ते करन।
ਆਪਣੇ ਕਨੇ ਗੱਲਬਾਤ ਕਰੋ, ਆਪਣੇ ਕੀ ਪੁੱਛੋ, ਤੁਸ ਹੋਰ ਲੋਕਾਂ ਦੇ ਬਾਰੇ ਚ ਸੋਚਦੇ ਹੋ, ਆਪਣੇ ਤੋਂ ਪੁੱਛੋ ਤੁਸ ਹੋਰਾਂ ਲੋਕਾਂ ਕਨੇ ਕਿਹੋ ਜਿਹਾ ਵਰਤਾਵ ਕਰਦੇ ਹੋ। ਆਪਣੇ ਕੋਲੋਂ ਪੁੱਛੋ ਕਿ ਗੱਲਬਾਤ ਕਰਦੇ ਵੇਲੇ ਤੁਸ ਕਿੰਨੀ ਵਾਰੀ ਆਪਣੀ ਬੜਾਈ ਕਰਦੇ ਹੋ ਈਸ਼ਵਰ ਦੀ ਬੜਾਈ ਕਰਨ ਦੇ ਬਜਾਏ। ਦੱਸੋ। ਆਮੀਨ। ਉਹਨਾਂ ਨੇ ਰਾਜਾ ਕੀ ਆਖਿਆ ਜਿਹੜਾ ਮੇਕੀ ਕਮਾਲ ਲੱਗਦਾ ਹੈ। ਆਇਤ 27 ਚ ਦਨੀਅਲ ਨੇ ਗਲਾਇਆ, ਇਸ ਕਾਰਨ हे ਰਾਜਾ ਮੇਰੀ ਇਹ ਦੌਲਤ ਅਪਣਾਈ ਲੋ ਕਿ ਜੇ ਤੂੰ ਪਾਪ ਕੀ ਛੜੀ ਕੇ ਧਰਮ ਕਰਨ ਲੱਗਗਾ ਤੇ ਇਹ ਸੁਣੋ, ਜੇ ਤੂੰ ਪਾਪ ਕੀ ਛੜੀ ਕੇ ਧਰਮ ਕਰਨ ਲੱਗਾ ਈਸ਼ਵਰ ਦੇ ਕੰਨੇ ਧਰਮੀ ਹੋਊਗਾ, ਹਰ ਪਹਿਲੂ ਤੇ ਰਿਸ਼ਤੇ ਚ ਨੈਤਿਕ ਤੇ ਆਤਮਿਕ ਰੂਪ ਕੰਨੇ ਸਹੀ ਹੋਊਗਾ। ਹੁਣ ਅੱਗੇ ਸੁਣੋ, ਇੱਕ ਭਾਗ ਹੈ ਜਿਹੜਾ ਮੈਂ ਚਾਹਨੀ ਆ ਤੂੰ ਸਮਝੀ ਲੋ ਤੇ ਅਧਰਮ ਛੱਡੀ ਕੇ ਦੀਨਹੀਨਾਂ ਉੱਪਰ ਤਰਸ ਖਾਣ ਲੱਗੇ ਤਾਂ ਇਹ ਲੱਗਦਾ ਹੈ ਕਿ ਇਹ ਕਰਨ ਤੋਂ ਤੇਰਾ ਚੈਨ ਬਣਿਆ ਰਵੇ। ਬੇਸ਼ੱਕ ਮੈਂ ਜਾਨੀ ਆ ਤੁਸਾਂ ਜੋ ਬੜੇ ਕੱਲ ਰਾਤੀ ਇੱਥੇ ਨਹੀਂ ਹੈ, ਪਰ ਕੱਲ ਮੈਂ ਇੱਕ ਗੱਲ ਆਖੀ ਹੀ ਜਿਸੀ ਮੈਂ ਦੁਹਰਾਉਣਾ ਚਾਹਨੀ ਆ, ਉਹ ਇਹ ਕਿ ਮੇਰੇ ਖਿਆਲ ਚ ਨਾਮੁਮਕਿਨ ਹੁੰਦਾ ਹੈ ਸੱਚੀ ਮੁੱਚੀ ਈਸ਼ਵਰ ਦੇ ਪਿਆਰ ਕੰਨੇ ਚੱਲਣਾ ਜੇ ਤੁੰਦੇ ਆਪਣੇ ਦਿਲੇ ਕੀ ਰਕਸ਼ਾ ਨਹੀਂ ਕਰਗੇ ਤੇ ਉसी ਸਹੀ ਹਾਲ ਚ ਨਹੀਂ ਰੱਖਗੇ। ਅਸਾਂ ਸਾਰਿਆਂ ਤੋਂ ਬੜਾ ਬੁਲਾਵਾ, ਅਸਾਂ ਦਾ ਸਾਰਿਆਂ ਤੋਂ ਜ਼ਰੂਰੀ ਕੰਮ, ਇਹਨਾਂ ਸਾਰਿਆਂ ਚ ਆਖਰੀ ਨਤੀਜਾ ਇਹ ਹੈ ਕਿ ਅਸ ਪਿਆਰ ਕਰਨੇ ਚੱਲੀਏ। ਉसी होना कि मैं नहीं जानती तुंदी के मंजिल है, पर जो प्यार करने चलना नहीं है तो फिर मैं चाहनी हाँ कि तुस अपना लक्ष्य बदली लो। तो शायद आखेंगे कि मेरा लक्ष्य ये है कि मैं अपना व्यापार करना चाहनी हाँ, पर मेरी गल सुनो, तुंदे की सारियां गल्लां तो पहले एक गल सुनो। तुंदे की सब तो पहले एक गल नहीं आखनी चाहिए। मैं लोगों की मदद करना चाहनी हाँ, मैं लोगों की मदद करना चाहनी हाँ, ईश्वर कन्ने लोगों कन्ने प्यार करना चाहनी हाँ, तो मेरी सब तो बड़ी इच्छा है कि मैं अपना व्यापार शुरू करा। तो मेरे ख्याल च मेरा व्यापार वो करन च मेरी मदद करगा, पर वो मेरा लक्ष्य है लोगों की मदद करना। लोग मेरे कोलों लगातार पुछते हैं, मेरे ख्याल कन्ने वो सेवकाई करते हैं तो लोगों कोलों भी पुछते होंगे तुंदा सपना क्या है, तुंदी योजना क्या है। सच आखा मेरे को खाली एक ही जवाब है तो पिछले 10-12 सालों तो यही जवाब रहा है। तो मैं सोचती हाँ काश ये मिकी बड़े पहले सूझिया होंदा कि ये सही जवाब है। मिकी खाली ये आखना होंदा है कि मैं खाली लोगों की मदद करना चाहनी हाँ, तो ये जरूरी नहीं है कि मैं किस तरह करती हाँ। जिले तक मैं लोगों की मदद करती पई होंदी हाँ, जे मैं प्रचार करने तुंदी मदद करी सकती तो मैं प्रचार करगी। जे मैं किसी के घर का किराया दे सकां जड़ा अपना घर गवाने वाला होए तो मैं वो करूँगा। जे मैं भार जाके खलोई सकां दुखी छल्ले होए लोगों के सामने ते उन्हां की ईश्वर के प्यार के बारे दसी सकां तो मैं वो करने लई तैयार हाँ। मैं खाली लोगों की मदद करना चाहनी हाँ। असां की अपने ऊपर ध्यान हटाना है ते वो करना शुरू करना है जिस लिए ईश्वर ने असां की बुलाया है। जे तुस इसी लोड़दे पे हो तो तुस इसी दिखी सकते हो पूरी बाइबल च। मेरा मतलब है तुस इसी दिख गए, ये वही है वो इस बंदे की आखदे पे है। देखो ईश्वर तुस करने शुरू किया है, हुण तू दूर जाना शुरू किया है। ईश्वर ते की चेतावनी दिंदे हन। उन्हां राजा की भी एक सूचना दस्या जेकड़ा बड़ा भयानक सुपना हा ते राजा दनियल कोल गया कि उसने सुनिया हा कि दनियल सुपने का मतलब समझदा है। ते दनियल ने आख्या इसका मतलब यह है कि तिकी इस च बदलाव आने का मौका मिलया है। विनम्र बनो, ईश्वर की श्रेय दियो ते दसो अपनी धार्मिकता, अपने मने की पवित्रता की दसो। गरीबां जरूरतमंदां ते शोषितां की मदद करा। मेरी गल याद रखो, प्यार के बारे च मैं बड़ियां गल्लां सुनियां हन, मैं हुण होर गल्लां नहीं सुनना चाहती प्यार के बारे च। मैं कुछ कम दिखना चाहनी हाँ। तुहाकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करते हैं, सो कि अपने दोस्तों कन्ने भागीदारों का शुक्रिया भी करते हैं जिन्ना करके दुनिया च सब करना मुमकिन हो सके। अस मिली के भुखियां जो खांदे, गरीबां जो कपड़े देंदे, कन्ने देशां जो भली खबरां दे दे। कृपा करके आज ही jmmindia.org पर साखी संपर्क करा। प्रार्थना के निवेदन वास्ते, जायज की सभाओं का टाइम टेबल देखने वास्ते, कन्ने भागीदार बनने वास्ते जो अस सारी दुनिया च मसीह का प्यार वंडदे हैं। ਹੁਣੇ ਦਿਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।